ਵੀਰੇ ਪੈਂਪਰ ਲਾਏ ਤੇ ਹੋਰ ਮੈਂ ਪੇਸਟਰੀਆਂ ਲਾਈਆਂ ਵਾ। ਪੇਸਟਰੀਆਂ ਸਾਲਗਿਰਾ ਵਾ ਤੇਰੀ ਪੇਸਟਰੀਆਂ ਲਾਈਆਂ ਚਲੋ ਸਾਲਗਿਰਾ ਸਮਝੋ ਦਿਆਂ ਕਿਉਂ ਕੱਢ ਕੇ ਖਾਣ ਵਾਸਤੇ। ਕੀ ਚਾਹੀਦਾ? ਆ ਉੱਤੇ ਕੀ ਲਿਖਿਆ ਇਮਰਾਨ ਜਸਕਾ ਪੁਆਇੰਟ। ਉਹ ਪਹਿਲੇ ਹੁੰਦਾ ਸੀ ਇੱਥੇ ਜਸਕਾ ਪੁਆਇੰਟ ਨਾ, ਤੇ ਉਹ ਲੋਕਾਂ ਨੇ ਖਾ ਬਹੁਤਾ ਲਿਆ ਤਾਂ ਫਿਰ ਹੁਣ ਐਸਾ ਤੇ ਪੈਂਪਰ ਲਾ ਲਿਆ। ਮੈਂ ਸਮਝਿਆ ਵੀ ਮਲਾਈ ਵਾਲੇ ਪੈਂਪਰ ਕਰੀਮ ਵਾਲੇ ਪੈਂਪਰ ਮਿਲਦੇ ਹੋਣਗੇ, ਜਸਕਾ ਪੁਆਇੰਟ ਹੈ ਨਾ। ਨਹੀਂ ਤੇ ਹੁਣ ਤੁਹਾਨੂੰ ਕਿਹੜਾ ਲਾ ਕੇ ਦਿਆਂ, ਸਾਦਾ ਜਾਂ ਭਰਿਆ ਲਾ ਦਿਆਂ ਵਾ? ਕਿਹੜਾ ਖਾਣਾ, ਮਲਾਈ ਬੋਟੀ ਪੈਂਪਰ ਖਾਣਾ ਵਾ ਜਾਂ ਮੇਰਾ ਮਤਲਬ ਹੈ ਤੰਦੂਰੀ ਪੈਂਪਰ ਖਾਣਾ ਵਾ? ਕਿਹੜਾ ਪੈਂਪਰ ਹੋਵੇ? ਨਹੀਂ ਮੈਂ ਨਹੀਂ ਅੱਲਾ ਮਾਫ ਕਰੇ, ਮੈਨੂੰ ਵੈਸੇ ਹੀ ਇਹ ਪਸੰਦ ਨਹੀਂ ਮਲਾਈ ਬੋਟੀ ਜੇ ਉਹ ਮੈਂ ਨਹੀਂ ਜ਼ਿੰਗਰ ਪੈਂਪਰ ਲਾ ਦੇ, ਜ਼ਿੰਗਰ ਪੈਂਪਰ। ਜਿਹੜੇ ਤੈਨੂੰ ਖੈਰ ਪਾਗਲਖਾਨੇ ਚ ਆਇਆ ਤੂੰ? ਬੀਬੀ ਮੈਂ ਪਾਗਲਖਾਨੇ ਚੋਂ ਆਇਆ ਕਿ ਤੂੰ ਪਾਗਲਖਾਨੇ ਚੋਂ ਆਈ ਆ? ਮੈਂ ਤੇ ਤੈਨੂੰ ਪੁੱਛਿਆ ਹੀ ਆ, ਤੂੰ ਗੁੱਸਾ ਹੀ ਕਰ ਗਿਆ। ਇਹੋ ਜੀ ਗੱਲ ਕੋਈ ਪੁੱਛਣ ਵਾਲੀ ਹੈ ਵਾ? ਹੁਣ ਦੱਸ ਮੈਨੂੰ, ਤੰਦੂਰੀ ਪੈਂਪਰ ਲਾ ਦਿਆਂ ਤੈਨੂੰ? ਆ ਬਾਰਬੀਕਿਊ ਵੀ ਲਿਖਿਆ ਨਾਲ, ਇਹ ਪੁਰਾਣੀ ਦੁਕਾਨ ਰੋਸਟ ਸੀ ਕਰਕੇ ਦਿੰਦੇ ਪੈਂਪਰ। ਤੇ ਆਹੋ ਤੈਨੂੰ ਕਿਹੜਾ ਚਾਹੀਦਾ ਵਾ? ਮੈਨੂੰ ਸਾਦਾ ਹੀ, ਮੈਨੂੰ ਰੋਸਟ ਪਸੰਦ ਨਹੀਂ। ਉਹਦੇ ਤੇ ਮਾਇਨੀਸ ਲਾਣੀ, ਮਾਇਓਨੀਜ਼ ਸਲਾਦ ਪਾਉਣਾ ਉਹਦੇ ਚ, ਜਾਂ ਪਿਆ ਹੋਇਆ ਸਲਾਦ ਜਿਹੜਾ ਉਹ ਵਾਲਾ ਤੈਨੂੰ ਪੈਂਪਰ ਦੇ ਦਿਆਂ ਜਿਹਦੇ ਸਲਾਦ ਪਿਆ ਹੁੰਦਾ। ਤੁਹਾਡੇ ਘਰ ਉਹ ਵੀ ਖਾਦੇ ਜਾਂਦੇ? ਮੈਂ ਮੰਗ ਤੇ ਤੂੰ ਰਹੀ ਹੈ, ਮੈਂ ਤੇ ਗੱਲ ਹੀ ਨਹੀਂ ਕਰ ਰਿਹਾ। ਮੇਰੇ ਘਰ ਖਾਦੇ ਜਾਂਦੇ ਜਾਂ ਤੇਰੇ ਘਰ ਖਾਦੇ ਜਾਂਦੇ? ਮੈਂ ਤੇ ਲਿਖਿਆ ਤੇ ਤਾਂ ਤੇਰੇ ਕੋ ਪੁੱਛ ਲਿਆ ਵਾ। ਤੂੰ ਹੁਣ ਚਸਕਾ ਲਾਉਣ ਆਈ ਆ ਜਾਂ ਪੈਂਪਰ ਲਾਉਣ ਆਈ ਆ? ਮੈਂ ਪੈਂਪਰ ਲਾਉਣ ਨਹੀਂ ਆਈ ਨਾ ਚਸਕਾ ਲਾਉਣਾ, ਮੈਂ ਪੈਂਪਰ ਲੈਣ ਆਈ ਆ। ਇਹੀ ਤਾਂ ਗੱਲ ਮੈਂ ਪੁੱਛਣ ਡਿਆ, ਕਿਹੜਾ ਲੈਣਾ ਵਾ? ਬੱਚਾ ਕਿੰਨੇ ਸਾਲ ਦਾ ਵਾ? ਕਿਹੜਾ ਸਾਈਜ਼ ਲੈਣਾ ਵਾ? ਕਿਹੜਾ ਸਾਈਜ਼ ਹੈਗਾ ਮੇਰੇ ਕੋਲ ਹਰ ਕਿਸਮ ਦਾ ਸਾਈਜ਼ ਆ। ਤੈਨੂੰ ਕਿਹੜਾ ਸਾਈਜ਼ ਚਾਹੀਦਾ ਉਹ ਦੱਸਣਾ ਵਾ। ਨਹੀਂ ਤੈਨੂੰ ਮਤਲਬ 3 ਮਹੀਨੇ ਦੇ ਬੱਚੇ ਦਾ ਚਾਹੀਦਾ, 0 ਸਾਈਜ਼ ਚਾਹੀਦਾ, 5 ਸਾਲ ਤੋਂ ਬੱਚੇ ਤੋਂ ਲੈ ਕੇ 8 ਸਾਲ ਦਾ ਚਾਹੀਦਾ, 8 ਸਾਲ ਤੋਂ ਲੈ ਕੇ 12 ਸਾਲ ਦੇ ਬੱਚੇ ਦਾ ਚਾਹੀਦਾ, ਕਿਹੜਾ ਸਾਈਜ਼ ਚਾਹੀਦਾ ਉਹ ਤੂੰ ਦੱਸਣਾ ਵਾ ਮੈਨੂੰ, ਮੈਂ ਤੈਨੂੰ ਦੇ ਦੇਣਾ। ਮੈਨੂੰ ਨਾ ਤਕਰੀਬਨ ਹੈ ਕੋਈ 1.5 ਸਾਲ ਦਾ ਬੱਚਾ। ਨਹੀਂ ਬੱਚਾ ਤੇਰਾ ਆਪਣਾ ਵਾ ਜਾਂ ਭੈਣ ਦਾ ਵਾ? ਆਪਣਾ ਹੀ ਆ, ਅੱਲਾ ਮਾਫ ਕਰੇ, ਮੈਂ ਤੈਨੂੰ ਬੱਚੇ ਚੁੱਕਣ ਵਾਲੀ ਲੱਗਦੀ। ਨਹੀਂ ਤੇ ਏਡਾ ਸੋਚ ਕੇ ਕਿਉਂ ਦੱਸਣ ਡਈ ਹੈ ਵਾ ਕੋਈ 1.5 ਸਾਲ ਦਾ? ਤੈਨੂੰ ਇਹ ਨਹੀਂ ਪਤਾ ਕਿੰਨੇ ਸਾਲ ਦਾ? ਨਿਆਣੇ ਬਹੁਤੇ ਹੋਣ ਤੇ ਫਿਰ ਸੋਚਣਾ ਪੈਂਦਾ ਨਾ ਕਿ ਕਿਹੜੇ ਵਾਸਤੇ ਲੈਣਾ। ਅੱਲਾ ਖੈਰ ਕਰੇ, ਬਿੱਲੀ ਦੇ ਨਿਆਣੇ ਆ ਜਿਹੜੇ ਇੰਨੇ ਹੀ ਆ। ਇੱਕ ਅੱਧੀ ਹੁੰਦਾ ਵਾ ਬੰਦਾ, ਬੜਾ ਹੁਣ ਜੋ ਦੌਰ ਹੀ ਨਹੀਂ ਰਿਹਾ ਕਿ ਜੁੜਵਾ ਹੋ ਜਾਏ। ਹੁਣ ਤੇ ਸਿਹਤਾਂ ਹੀ ਨਹੀਂ, ਉਹ ਖੁਰਾਕਾਂ ਹੀ ਨਹੀਂ ਹੈ। ਹੁਣ ਤੇ ਇੱਕ ਅੱਧ ਵੀ ਬੜਾ ਔਖਾ ਜਿਹਾ ਹੁੰਦਾ ਵਾ ਕਿਤੇ ਵਿਆਹ ਤੋਂ 4 ਸਾਲ ਬਾਅਦ ਹੋ ਜਾਏ ਤੇ। ਨਹੀਂ ਅੱਲਾ ਮਾਫ ਕਰੇ, ਖਾਂਦੇ ਪੀਂਦਾ ਘਰ ਹੋਵੇ ਤੇ ਫਿਰ ਜਿੰਨੇ ਮਰਜ਼ੀ ਨਿਆਣੇ ਹੋਣ ਥੋੜੇ ਹੁੰਦੇ। ਹੁਣ ਕਿੰਨੇ ਇਹ ਤਾਂ ਗਰੀਬ ਬੰਦੇ ਨੂੰ ਹੁੰਦੀ ਨਾ ਟੈਨਸ਼ਨ, ਮਨਸੂਬਾ ਬੰਦੀ ਦੀ ਕਿ ਵੀ ਨਹੀਂ 2 ਹੀ ਨਿਆਣੇ ਹੋਣੇ ਚਾਹੀਦੇ, ਵੀ 2 ਹੀ ਪਾਲ ਲਈਏ ਤੇ ਬੜੀ ਗੱਲ ਹੈ। ਇਹ ਗਰੀਬਾਂ ਦੀ ਬਹੁਤੇ ਹੁੰਦੇ ਆ, ਅਮੀਰਾਂ ਦਾ ਇੱਕ ਅੱਧ ਹੀ ਹੁੰਦਾ ਵਾ। ਗਰੀਬਾਂ ਦੇ ਕਿਉਂ ਬਹੁਤੇ ਹੁੰਦੇ? ਉਹਨਾਂ ਨੂੰ ਕੰਮ ਹੀ ਕੋਈ ਨਹੀਂ ਹੁੰਦਾ। ਕੰਮ ਤੇ ਗਏ, ਕੰਮ ਤੋਂ ਆਏ ਫੇਰ ਕੰਮ ਤੇ, ਛੁੱਟੀ ਵਾਲੇ ਦਿਨ ਫੇਰ ਕੰਮ ਤੇ, ਇਹੀ ਕੰਮ ਆ। ਰੋਟੀ ਖਾ ਲਈਏ, ਬੱਚੇ ਖਾ ਲਏ ਬਸ। ਤੇ ਅਮੀਰ ਕਿਹੜੇ ਕੰਮ ਤੇ ਜਾਂਦੇ ਆ? ਓਏ ਉਹਨਾਂ ਕੋਲ ਦੌਲਤ ਮਾਣੀਆਂ ਦੀ ਹੁੰਦੀ, ਉਹਦੇ ਘਰ ਹੀ ਪਏ ਰਹਿੰਦੇ। ਚਲੋ ਪਏ ਬਾਹਰ ਬਿਜ਼ਨਸ ਹੁੰਦੇ ਉਹਨਾਂ ਦੇ। ਉਹ ਜੇ ਹੁਣ ਤੈਨੂੰ ਕਾਹਦੀ ਟੈਨਸ਼ਨ ਨਜ਼ਰ ਨਿਆਣੇ ਲਾਣੀ? ਨਾਲੇ ਵੀਰੇ ਰੱਬ ਦੀ ਦੇਣ ਹੁੰਦੀ, ਆਹੋ ਰੱਬ ਦੀ ਦੇਣ ਹੁੰਦੀ ਹੈ। ਇਹ ਤਾਂ ਕਹਿਣਾ ਹੀ ਨਹੀਂ ਚਾਹੀਦਾ। ਰੱਬ ਦੀ ਵੀ ਦੇਣ ਹੁੰਦੀ ਹੈ, ਕੁਝ ਆਪਣਾ ਵੀ ਦੇਣ ਹੁੰਦਾ ਵਾ। ਹਰ ਵੇਲੇ ਨਿਆਣਿਆਂ ਦੀ ਸੋਚੀ ਜਾਓ ਤੇ ਨਿਆਣੇ ਹੀ ਠਾ ਸੁੱਟੀ ਜਾਓ, ਠਾ ਸੁੱਟੀ ਜਾਓ, ਉਹ ਫਿਰ ਇੰਝ ਹੀ ਹੁੰਦੇ ਆ। ਕਈ ਵਿਚਾਰੇ ਲੋਕ ਇਸ ਤਰ੍ਹਾਂ ਦੇ ਵੀ ਤੇ ਹੁੰਦੇ ਨੇ ਕਿ ਪੈਸਾ ਉਹਨਾਂ ਕੋਲ ਇੰਨਾ ਹੁੰਦਾ ਵਾ ਪਰ ਅੱਲਾ ਨੇ ਔਲਾਦ ਨਹੀਂ ਦਿੱਤੀ ਹੁੰਦੀ। ਇਹ ਰੱਬ ਦੀ ਕਰਮ ਹੁੰਦਾ, ਰੱਬ ਦੀ ਦੇਣ ਹੁੰਦੀ ਹੈ। ਰੱਬ ਜਦੋਂ ਜੇ ਰੱਬ ਦੀ ਨਿਮਤ ਹੈ ਨਾ ਜਿਹਨੂੰ ਤਾਂ ਕਰੇ। ਹੁਣ ਤੈਨੂੰ ਕੀਤੀ ਹੈ ਨਾ, ਤੂੰ ਪੈਂਪਰ ਲੈਣ ਆ ਗਈ। ਤੇ ਕਈਆਂ ਨੂੰ ਰੋਟੀ ਖਵਾਉਣ ਦੀ ਵੀ ਨਹੀਂ ਹੁੰਦੀ, ਇੰਨੀ ਵੀ ਹਿੰਮਤ ਨਹੀਂ ਉਹਨਾਂ ਹੁੰਦੀ ਤੇ ਨਿਆਣੇ ਹੁੰਦੇ। ਹੁਣ ਤੂੰ ਮੈਨੂੰ ਸਮਝਾਉਣਾ ਹੀ ਹੈ ਗੱਲ ਕਿ ਨਿਆਣੇ ਘੱਟ ਪੈਦਾ ਕਰੋ। ਮੈਂ ਤੈਨੂੰ ਮਨਸੂਬਾਬੰਦੀ ਨਹੀਂ ਲੱਗਦੀ? ਮੈਨੂੰ ਤੇ ਇੰਜ ਲੱਗਣ ਡਿਆ ਵਾ। ਕਿਹੜਾ ਪੈਂਪਰ ਚਾਹੀਦਾ? ਬੱਚਾ ਦੱਸ ਕਿੰਨੇ ਸਾਲ ਦਾ ਵਾ? ਦੱਸਿਆ ਤੇ ਹੈ ਵੀ 1.5 ਸਾਲ ਦਾ ਬੱਚਾ। 1.5 ਸਾਲ ਦਾ ਬੱਚਾ ਵਾ? ਹਾਂ, ਇੱਕ 1.5 ਸਾਲ ਦਾ ਵਾ ਅੱਛਾ। ਤੇ ਇੱਕ ਹੈਗਾ ਵਾ 2.5 ਸਾਲ ਦਾ। 2.5 ਸਾਲ ਦਾ। ਹੁਣ ਕਿਹੜਾ ਲੈਣਾ ਵਾ? ਇਹ ਰਾਕਟ ਆ। ਇਹ ਕਿੰਨੀ ਕੁ ਦੇਰ ਚੱਲਦਾ? ਰਾਕਟ ਹੈ ਇਹ ਕਿੰਨੀ ਕੁ ਦੇਰ ਚੱਲਦਾ? ਇਹ ਬਸ ਇੱਥੋਂ ਛੱਡੋ ਸਮਾਨ ਤੱਕ ਜਾਂਦੇ ਆ, ਕੋਈ 2 ਦਿਨ ਲਾ ਲੈਂਦਾ। ਬਈ ਕਿੰਨੀ ਦੇਰ ਚੱਲਣਾ ਵਾ ਗੱਡੀ? ਇਹ ਪੈਂਪਰ ਆ ਕਿ ਸ਼ੁਰੂ ਲਈ ਆ? ਸ਼ੁਰੂ ਲਈ ਆ ਬਈ। ਜੇ ਜਿਹੜੇ ਇੱਥੇ ਛੱਡੋ ਤੇ ਅਸਮਾਨ ਤੇ ਚਲੇ ਜਾਂਦਾ ਆ ਤੇ ਤੂੰ ਵੀ ਤਾਂ ਉਂਝ ਹੀ ਪੁੱਛਣ ਡਈ ਨਾ ਕਿੰਨੀ ਦੇਰ ਚੱਲਦਾ ਵਾ? ਇਹ ਚੱਲਦਾ ਵਾ ਮਤਲਬ ਪੈਟਰੋਲ ਪੈਂਦਾ ਇਹਦੇ ਵਿੱਚ? ਨਹੀਂ, ਮੇਰੇ ਕਹਿਣ ਦਾ ਮਤਲਬ ਆ ਬੱਚੇ ਨੂੰ ਲਾਈਏ ਤੇ ਕਿੰਨੇ ਕੁ ਘੰਟੇ ਕੱਢ ਜਾਂਦਾ? 7-8 ਘੰਟੇ ਕੱਢ ਜਾਂਦਾ ਵਾ। ਤੇ ਇਹ ਕਿਹੜਾ? ਆ ਇਹ ਗੁੱਡੂ ਆ। ਇਹ ਪੈਂਪਰ ਆ, ਗੁੱਡੂ ਕਦੋਂ ਆ? ਉਹ ਗੁੱਡੂ ਆ। ਅੱਛਾ, ਇਹਦਾ ਨਾਂ ਗੁੱਡੂ ਆ। ਇਹਦਾ ਨਾਂ ਗੁੱਡੂ ਆ। ਹਾਂ। ਅੱਛਾ, ਇਹ ਪੈਂਪਰ ਵੀ ਵੱਖਰੇ ਨਾਵਾਂ ਦੇ ਹੁੰਦੇ ਆ? ਹਰ ਕੰਪਨੀ ਵੱਖਰੀ ਹੋਣੀ ਤੇ ਵੱਖਰਾ ਹੀ ਹੋਣਾ ਵਾ। ਬਸ਼ੀਰ ਪੈਂਪਰ ਵਿਖਾ ਮੈਨੂੰ, ਆ ਗੁੱਡੂ ਰਹਿੰਦੇ। ਓਏ ਬਸ਼ੀਰ ਨਹੀਂ ਹੈਗਾ। ਚੱਲ ਨਜ਼ੀਰ ਵਿਖਾ ਦੇ। ਓਏ ਉਹ ਵੀ ਨਹੀਂ ਹੈਗਾ। ਤਾਇਆਂ ਚਾਚਿਆਂ ਦੇ ਨਾਂ ਹੀ ਤੈਨੂੰ ਯਾਦ ਆ? ਤਾਏ ਚਾਚੇ ਤੇ ਮੇਰੇ ਕਿੱਥੋਂ ਨਾ ਹੋ ਗਏ? ਹਾਂ, ਇਹ ਗੁੱਡੂ ਆ। ਇਹ ਗੁੱਡੂ ਆ? ਹਾਂ। ਹਾਏ, ਹੈਗਾ ਵੀ ਗੁੱਡੂ ਹੀ ਆ ਵੀ। ਹਾਂ, ਐਸੇ ਵਾਸਤੇ ਉਹਨਾਂ ਨੇ ਬੱਚਾ ਸੋਹਣਾ ਜਿਹਾ ਲਾਇਆ। ਹਾਂ, ਮੇਰੀ ਫੋਟੋ ਲੱਗ ਰਹੀ ਬਚਪਨ ਦੀ। ਲੈ ਤੇਰੀ ਫੋਟੋ ਬਚਪਨ ਦੀ ਕੀ ਹੋਇਆ? ਏਡੀ ਸੋਹਣੀ ਤੂੰ ਹੋਣ ਨਹੀਂ ਲੱਗਣ ਡਈ। ਬਚਪਨ 'ਚ ਕਿੱਥੇ ਲੱਗਣੀ? ਉਹ ਵੇਖ ਕੇ ਪਤਾ ਲੱਗ ਜਾਂਦਾ ਕਿ ਬਚਪਨ ਕਿੰਜ ਦਾ ਸੀ। ਨਹੀਂ, ਹੁਣ ਤੇ ਮੈਂ ਸੋਹਣੀ ਨਹੀਂ ਲੱਗਣ ਡਈ। ਟੈਨਸ਼ਨਾਂ ਪਰੇਸ਼ਾਨੀਆਂ ਵੀਰੇ ਮਾਰ ਤੇ ਦਿੰਦੀਆਂ। ਜਦੋਂ ਇੰਨੇ ਬੱਚੇ ਜੰਮਣੇ ਨੇ ਟੈਨਸ਼ਨਾਂ ਪਰੇਸ਼ਾਨੀ ਹੋਣੀਆਂ ਵਾ। ਤੇ ਬੱਚੇ ਜੰਮਣ ਦਾ ਟੈਨਸ਼ਨਾਂ ਕਦੋਂ ਹੁੰਦੀਆਂ? ਉਹਨਾਂ ਨੂੰ ਪਾਲਣ ਨਾਲ ਟੈਨਸ਼ਨਾਂ ਹੁੰਦੀਆਂ। ਤੇ ਜੰਮੋਗੇ ਤੇ ਪਾਲੋਗੇ ਨਾ। ਇਹ ਵੀਰੇ
ਇਹ ਕਿੰਨਾ ਟਾਈਮ ਕੱਢਦਾ? ਇਹ ਵੀ 7 ਘੰਟੇ ਕੱਢ ਜਾਂਦਾ। 7 ਘੰਟੇ ਕੱਢ ਜਾਂਦਾ। ਆਹੋ ਠੀਕ ਹੋ ਗਿਆ। ਤੇ ਆਪਣਾ ਨਾ ਬੱਚੇ ਦੇ ਨਾ ਕੋਈ ਪੈਂਪਰ ਇਹੋ ਜਿਹੇ ਮੈਨੂੰ ਵਿਖਾ ਕਿ ਬੱਚੇ ਦੇ ਨਾ ਰੈਸ਼ਸ ਬਹੁਤ ਹੋ ਜਾਂਦੇ ਆ, ਪਿੱਠੀ ਉਹਦੀ ਲਾਲ ਹੋ ਜਾਂਦੀ ਹੈ। ਇਹ ਪੈਂਪਰ ਦੀ ਵਜ੍ਹਾ ਤੋਂ ਨਹੀਂ ਹੁੰਦੀ, ਇਹ ਮਾਵਾਂ ਦੀ ਬੇਅਕਲੀ ਦੀ ਵਜ੍ਹਾ ਤੋਂ ਹੁੰਦੀ ਹੈ। ਕੀ ਮਤਲਬ? ਮਤਲਬ ਤੁਸੀਂ ਲਾਇਆ ਵਾ ਸਵੇਰ ਦਾ ਤੇ ਤੁਸੀਂ ਸ਼ਾਮ ਤੱਕ ਉਹਨੂੰ ਵੇਖਣਾ ਹੀ ਨਹੀਂ ਤੇ ਉਹਨੂੰ ਰੈਸ਼ਸ ਹੀ ਹੋਣੇ ਨੇ। ਇਹ 4-5 ਘੰਟੇ ਬਾਅਦ 2 ਘੰਟੇ ਬਾਅਦ ਵੇਖ ਲਈਦਾ ਵਾ, ਇੰਜ ਕਰਕੇ ਬੱਚੇ ਨੇ ਪਿਸ਼ਾਬ ਤੇ ਨਹੀਂ ਕੀਤਾ, ਬਹੁਤਾ ਤੇ ਨਹੀਂ ਕਰ ਲਿਆ, ਭਰਿਆ ਹੋਵੇ ਤੇ ਬਦਲ ਲਈਦਾ ਹੁੰਦਾ ਵਾ, ਉਹਦੇ ਤੇ ਰੈਸ਼ਸ ਪਾਊਡਰ ਲਾਈਦਾ ਵਾ ਜਾਂ ਰੈਸ਼ਸ ਕਰੀਮ ਲਾਈਦੀ। ਤੈਨੂੰ ਇਹ ਨਹੀਂ ਪਤਾ ਬੱਚੇ ਜੰਮੀ ਜਾਂਦੀ ਹੈ, ਪਤਾ ਤੈਨੂੰ ਹੈ ਨਹੀਂ। ਤੁਸੀਂ ਮਰਦ ਹੋ ਨਾ, ਤੁਹਾਨੂੰ ਨਹੀਂ ਪਤਾ ਲੱਗਦਾ ਕਿ ਔਰਤਾਂ ਦੀਆਂ ਕੀ ਪਰੇਸ਼ਾਨੀਆਂ ਹੁੰਦੀਆਂ। ਹੁਣ ਸਾਰਾ ਦਿਨ ਮੈਂ ਬੱਚੇ ਨੂੰ ਏਦਾਂ ਕਰਾਂਗੇ ਵੀ ਭਾਂਡੇ ਧੋਣ ਲੱਗਾ ਇੱਕ ਕੱਪ ਧੋਵਾਂ ਤੇ ਆ ਕੇ ਬੱਚੇ ਨੂੰ ਖੋਲ ਕੇ ਵੇਖਾਂ, ਝਾੜੂ ਦੇਣ ਲੱਗਾ ਇੱਕ ਨੁੱਕਰ ਸਾਫ਼ ਕਰਾਂ ਤੇ ਆ ਕੇ ਬੱਚੇ ਨੂੰ ਖੋਲ ਕੇ ਵੇਖਾਂ, ਏਦਾਂ ਨਹੀਂ ਹੁੰਦਾ ਬੀਬੀ। ਇਹ ਤੇ ਕਿਸੇ ਨੇ ਵੀ ਨਹੀਂ ਕਿਹਾ ਤੈਨੂੰ ਕਿ ਮਿੰਟ ਬਾਅਦ 2 ਘੰਟੇ ਬਾਅਦ ਵੇਖ ਲਈਦਾ ਹੁੰਦਾ। ਵੇਖਣੀ ਕੋ ਹਰਜਾ ਇੰਜ ਹੱਥ ਲਾ ਕੇ ਚੈੱਕ ਕਰਨਾ ਵਾ ਭਰਿਆ ਹੋਇਆ ਕਿ ਨਹੀਂ, ਪਤਾ ਲੱਗ ਜਾਂਦਾ ਵਾ, ਬੰਦਾ ਬਦਲ ਲੈਂਦਾ ਵਾ। ਤੂੰ ਬੱਚੇ ਨੂੰ ਅਜ਼ੀਅਤ ਹੀ ਪਾ ਦਿੰਦੀ ਆ, ਪਤਾ ਨਹੀਂ ਰਾਤ ਨੂੰ ਚੈੱਕ ਕਰਨੀ ਹੈ, ਉਹਨੂੰ ਤੇ ਰੈਸ਼ਸ ਹੀ ਹੋਣੇ ਆ। ਤੇ ਤੂੰ ਮੈਨੂੰ ਪੈਂਪਰ ਹੀ ਕੋਈ ਐਸੇ ਵਿਖਾ ਦੇ ਕਿ ਜਿਹੜੀ ਵਿੱਚ ਦਵਾਈ ਲੱਗੀ ਹੋਵੇ ਜਿਹਦੇ ਨਾਲ ਰੈਸ਼ਸ ਨਾ ਹੋਣ। ਦਵਾਈ ਹਲਕੀ ਫੁਲਕੀਆਂ ਤੇ ਲੱਗੀਆਂ ਹੁੰਦੀਆਂ ਨੇ ਸਾਰਿਆਂ ਨੂੰ, ਲੇਕਿਨ ਇੰਨਾ ਨਹੀਂ ਹੁੰਦਾ ਕਿ ਪਿਸ਼ਾਬ 4 ਘੰਟੇ ਦਾ ਕਰ ਲੋ ਤੇ ਫੇਰ ਉਹ ਨੋ ਐ ਲੈ ਜਾ। ਇਹ ਕੀ ਹੈ? ਉਹ ਨੋ ਬੇਬੀ ਡਾਈਪਰ, ਜਿਹਦਾ ਨਾਂ ਹੀ ਉਹ ਨੋ ਆ ਤੇ ਫਿਰ ਉਹ ਨੋ ਇਹਨਾਂ ਲੈਂਗੁਏਜ ਫੈਮਿਲੀ ਕੋਈ। ਉਹ ਨੋ ਇਹਦੇ ਵਾਸਤੇ ਨਹੀਂ ਰੱਖਿਆ, ਉਹ ਨੋ ਇਹਨੇ ਕਰ ਦਿੱਤੀ ਇਹ ਵਿੱਚ ਉਸ ਵਾਸਤੇ। ਅੱਛਾ ਇਹ ਉਹ ਨੋ ਆ? ਉਹ ਨੋ ਆ ਹਾਂ, ਜਿਹੜੀਆਂ ਮਾਵਾਂ ਦੇਖ ਕੇ ਬੱਚੇ ਨੂੰ ਨੇ ਓਏ ਹੋਏ ਹੋਏ ਉਹ ਨੋ ਆ। ਇਧਰ ਇੰਗਲਿਸ਼ ਹੀ ਜਰਾ ਵਾਧਾ ਘਾਟਾ ਹੋ ਜਾਂਦਾ। ਉਹ ਨੋ ਕੀ ਵੇਖ ਲਿਆ ਐ ਵਾ। ਅੱਛਾ ਇਹ ਕਿੰਨੀ ਦੇਰ ਕੱਢਦਾ? ਇਹ ਵੀ 8 ਘੰਟੇ ਕੱਢ ਜਾਂਦਾ। ਅੱਛਾ ਠੀਕ ਹੈ। ਜਿਹੜਾ ਕੋਈ ਜ਼ਿਆਦਾ ਟਾਈਮ ਕੱਢੇ? ਜ਼ਿਆਦਾ ਟਾਈਮ ਹੁਣ ਤੇਰਾ ਬੰਦਾ ਹੀ ਤੇਰੇ ਨਾਲ ਕੱਢਣ ਡਿਆ, ਹੋਰ ਇਹੋ ਜੀ ਸ਼ੈ ਹੁਣ ਮੈਂ ਤੈਨੂੰ ਕਿੱਥੋਂ ਵਿਖਾਵਾਂ। ਉਹਨੇ ਤੇ ਕੱਢਣਾ ਹੀ ਆ, ਉਹਨੇ ਵਿਆਹ ਹੀ ਨਹੀਂ ਆ। ਲੈ ਤਿਫਲ। ਕੀ ਨਾਮ ਆ? ਤਿਫਲ। ਤਿਫਲ ਤਿਫਲ ਇਹ ਅਰਬੀ ਆ ਹੈ ਨਾ? ਤਿਫਲ ਬੇਬੀ। ਇਹ ਕੋਈ ਅਰਬੀ ਲੱਗਦਾ। ਉਹ ਤਿਫਲ ਬੱਚੇ ਨੂੰ ਕਹਿੰਦੇ ਨੇ, छोटा बच्चा नहीं होता। तिफले मकतब हो, अभी तुम तिफले मकतब हो। हाँ, संभालो अपने जोबन को, ये तोते कच्ची फसलों का बड़ा नुकसान करते हैं। ये है मैं सारा कुछ ही है, तू अभी तुम तिफले मकतब हो, संभालो अपने जोबन को, तुम तिफले मकतब हो, संभालो अपने जोबन को, ये तोते कच्ची फसलों को बड़ा बर्बाद करते हैं। हाँ ए पेपर ए 8 ਤੋਂ 9 ਘੰਟੇ ਕੱਢ ਜਾਂਦਾ। ਅੱਛਾ ਐ ਇੰਪੋਰਟਡ ਆ, ਇਹ ਸਾਊਦੀਆ ਦਾ ਬਣਿਆ ਹੋਇਆ ਵਾ। ਅਸੀਂ ਜਾਣਾ ਕਰਾਚੀ ਵਿਆਹ ਤੇ। ਅੱਛਾ ਠੀਕ ਆ। ਹਾਂ ਤੇ ਤੁਹਾਨੂੰ ਪਤਾ ਕਰਾਚੀ ਟ੍ਰੇਨ 'ਚ ਵੀ ਜਾਈਏ ਤੇ ਇੱਕ ਦਿਨ ਇੱਕ ਰਾਤ ਲੱਗ ਜਾਂਦੀ। ਹਾਂ ਲੱਗਦਾ ਸਫ਼ਰ ਲੰਬਾ ਵਾ। ਤੇ ਆਪਣਾ ਇੱਕ ਤੇ ਆ ਦੇ ਇਹ ਡੇਢ ਮਹੀਨੇ ਦੇ ਬੱਚੇ ਵਾ। ਆਹੋ ਹੈ 1.5 ਮਹੀਨੇ ਆ 4 ਨੰਬਰ ਆ ਨਾ। ਇਹ ਨਹੀਂ ਸਾਰੀ 1.5 ਸਾਲ ਦੇ 1.5 ਸਾਲ ਦੇ ਤੇ 2.5 ਸਾਲ ਦੇ ਬੱਚੇ ਵਾਸਤੇ। ਉਹ ਹੁਣ ਤੈਨੂੰ ਕਿਹੜਾ ਨਿਆ ਮੈਂ ਕੋਈ ਚੰਗਾ ਜਿਹਾ ਨਿਆ? ਚੰਗਾ ਜਿਹਾ ਯਾਨੀ ਕਿ ਜਿਹੜਾ ਕਾਫੀ ਦੇਰ ਕੱਢ ਜਾਏ। ਆ ਲੈ ਨਾ ਨਾ ਹੈ ਨਾ 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 ਨਾ। ਅੱਛਾ ਇਹ ਹੁਣ ਨਾ ਇਹ ਇੱਕ ਬੱਚਾ ਹੈਗਾ ਵਾ ਤਕਰੀਬਨ ਕੋਈ 82 ਕੁ ਸਾਲ ਦਾ, ਉਹਦੇ ਲਿਖਦੇ ਉਹ ਬੱਚਾ ਵਾ। ਹਾਂ ਬੱਚਾ ਹੀ ਆ ਉਹ ਤਾਂ ਬਜ਼ੁਰਗ ਬੱਚਾ ਵਾ। ਤੇ ਬਜ਼ੁਰਗ ਜਦੋਂ ਹੋ ਜਾਂਦੇ ਉਹ ਬੱਚਿਆਂ ਦੀ ਤਰ੍ਹਾਂ ਹੀ ਹੋ ਜਾਂਦੇ, ਉਹਨਾਂ ਨੂੰ ਬੱਚਾ ਹੀ ਕਹਿਣਾ ਚਾਹੀਦਾ ਵਾ। ਉਹ ਵੱਡਾ ਪੈਂਪਰ ਚਾਹੀਦਾ ਨਾ ਤੁਹਾਨੂੰ। ਉਹ ਬਜ਼ੁਰਗ ਵੀ ਨਾਲ ਜਾ ਰਹੇ ਨਾ, ਦਾਦਾ ਜੀ ਵੀ ਨਾਲ ਜਾ ਰਹੇ ਤੇ ਦਾਦੀ ਜੀ ਵੀ ਨਾਲ ਜਾਣਾ ਵਾ। ਉਹਨਾਂ ਨੂੰ ਵੀ ਲਾਉਣਾ। ਬਾਰ-ਬਾਰ ਬਜ਼ੁਰਗ ਕਿੱਥੇ ਵਾਸ਼ਰੂਮ ਜਾਣਗੇ ਟ੍ਰੇਨ ਦੇ ਵਿੱਚ? ਨਹੀਂ ਤੂੰ ਠੀਕ ਕਹਿ ਰਹੀ। ਉਹਨਾਂ ਵਾਸਤੇ ਮੈਂ ਤੈਨੂੰ ਮੰਗਵਾ ਦੇਣਾ। ਤਾਂ ਵੱਡਿਆਂ ਦਾ ਪੈਂਪਰ ਤੇਰਾ ਫੜੀ ਮੇਰਾ ਭਰਾ, ਮੈਂ ਤੈਨੂੰ ਉਹ ਵੀ ਮੰਗਵਾ ਦੇਣਾ। ਉਹ ਹੈਗੀ ਵੱਡਿਆਂ ਨੂੰ? ਹਾਂ ਵੱਡਿਆਂ ਨੂੰ ਲਾਉਣ ਵਾਲੇ ਵੀ ਪੈਂਪਰ ਹੈਗੇ ਨੇ। ਸਹੀ ਹੈ। ਹੁਣ ਤੇ ਮੈਂ ਉਹ ਜਿੱਥੇ ਲੈਣਾ ਵਾ ਨਾਲ ਆਪਣੇ ਵਾਸਤੇ ਵੀ ਲੈ ਜਾ ਫਿਰ। ਮੇਰੇ ਵਾਸਤੇ ਕਿਉਂ? ਮੈਂ ਜਾਣਾ ਤੁਸੀਂ ਟ੍ਰੇਨ ਤੇ, ਉਹਦੇ ਵਿੱਚ ਬਾਥਰੂਮ ਨਹੀਂ ਹੈਗਾ। ਹਾਲਾ ਨਹੀਂ ਬਾਥਰੂਮ ਤੇ ਹੈਗਾ ਵਾ। ਇਹ ਕਿੰਨੇ ਕੁ ਦੇਰ ਕੱਢ ਜਾਂਦਾ? ਹੈ ਇਹ 10 ਘੰਟੇ ਕੱਢ ਜਾਂਦਾ ਵਾ। 10 ਘੰਟੇ ਕੱਢ ਜਾਂਦਾ। ਆਹੋ। ਤੇ ਇਹ ਪੈਂਪਰ ਲੱਗ ਜਾਣ ਕਿ ਵੱਡਿਆਂ ਨੂੰ? ਵੱਡਿਆਂ ਦੇ ਇਹ ਵੱਡਿਆਂ ਦੇ ਹੀ ਹੈ। 82 ਸਾਲ ਉਹਨਾਂ ਦੀ। ਇਹ ਮੈਂ ਕਹਿੰਦਾ 110 ਸਾਲ ਵੀ ਹੋਏ ਤੇ ਉਹਨੂੰ ਵੀ ਲੱਗ ਜਾਂਦਾ ਵਾ। ਨਹੀਂ ਤੇ ਜੇ ਕਮਜ਼ੋਰ ਹੋਵੇ ਤੇਰੀ ਦਾਦਾ ਦਾਦੀ, ਉਹਨਾਂ ਦੋਵਾਂ ਨੂੰ ਇਕੱਠਿਆਂ ਰੱਖ ਕੇ ਤੇ ਇੱਕੋ ਪੈਂਪਰ ਲਾ ਦੇ ਬਸ। ਉਹਨੂੰ ਇਕੱਠਿਆਂ ਰੱਖ? ਸੈਂਡਵਿਚ ਬਣਾ ਲੈ ਉਹਨਾਂ ਦਾ। ਨਹੀਂ ਕੀ ਮਤਲਬ ਤੇਰਾ? ਉਹ ਬਾਈ ਵੱਡਾ ਪੈਂਪਰ ਜੇ ਕਮਜ਼ੋਰ ਹੋਏ ਤੇ ਇੱਕ ਪੈਂਪਰ ਦੋਵਾਂ ਨੂੰ ਲੱਗ ਜਾਣਾ। ਇੰਜ ਲੰਮਿਆਂ ਪਾਵੀਂ ਉਹਨਾਂ ਨੂੰ, ਜਿਵੇਂ 버ਗਰ ਨਹੀਂ ਬਣਾਈਦਾ ਕੱਟ ਕੇ ਵਿੱਚੋਂ, ਇੰਜ ਲੰਮਿਆਂ ਪਾ ਕੇ ਤੇ ਥੱਲੇੋਂ ਪਾ ਕੇ ਤੇ ਉੱਤੇ ਦਾਦੀ ਨੂੰ ਉੱਤੇ ਰੱਖ ਕੇ ਤੇ ਇਹਨੂੰ ਪੈਂਪਰ ਲਾ ਦੇ ਤੂੰ। ਦੋਵਾਂ ਨੂੰ ਠੀਕ ਆ ਵੀਰੇ, ਬੱਚਤ ਹੋ ਜਾਊਗੀ ਤੇਰੀ। ਪਾਗਲ ਤੇ ਨਹੀਂ ਆ ਤੂੰ? ਤੂੰ ਪਾਗਲ ਆ ਜਿਹੜੀ ਪੁੱਛੀ ਜਾਂਦੀ ਮੈਨੂੰ। ਬਈ ਜਿੰਨਾ ਮਰਜ਼ੀ ਹੋਵੇ ਵੱਡਾ ਸਾਇਦ ਆ, ਉਹਨਾਂ ਨੂੰ ਲੱਗ ਜਾਣਾ। ਬਜ਼ੁਰਗਾਂ ਦਾ ਹਯਾ ਹੀ ਨਹੀਂ ਹੈਗਾ। ਮੈਂ ਬਜ਼ੁਰਗਾਂ ਨੂੰ ਡਾਂਗਾ ਮਾਰੀ। ਤੂੰ ਜੀਬ ਕਰਨ ਡਿਆ ਹੈ। ਦਾਦਾ ਤੇ ਦਾਦੀ ਇੱਕੋ ਜਗ੍ਹਾ ਤੇ ਰੱਖ ਕੇ ਤੇ ਦੋਵਾਂ ਨੂੰ ਇੱਕੋ ਹੀ ਪੈਂਪਰ ਲਾ ਦੇ। ਹੈ ਕੋਈ ਗੱਲ ਕਰਨ ਵਾਲੀ? ਤੇਰੀ ਬੱਚਤ ਹੋ ਜਾਊਗੀ। ਬੱਚਤ ਹੋ ਜਾਏਗੀ। ਉਹਨਾਂ ਦੀ ਗੱਡ ਵੱਜ ਗਈ ਤਾਂ ਕਿੰਨੇ
ਉਹਨੇ ਖਲੋਣੀ ਤੇ ਤੂੰ ਹੀ ਖੋਲਣੀ ਹੈ ਜਿੰਨੇ ਬੰਨਣੀ ਹੈ। 300 ਰੁਪਏ ਦਾ ਇੱਕ ਪੈਂਪਰ ਪੈਣਾ ਤੇ ਚੱਲ 150 ਚ ਦੋਵੇਂ ਦਾਦਾ ਦਾਦੀ ਪੈ ਜਾਊ ਤੈਨੂੰ। ਦਾਦਾ ਦਾਦੀ ਪੈ ਗਏ ਤੂੰ ਪੈਂਪਰ ਦੇਣ ਵਾਲੀ ਗੱਲ ਕਰ, ਪੁੱਤੀਆਂ ਗੱਲਾਂ ਨਾ ਸੁਣਾ ਮੈਨੂੰ। ਤੇ ਤੂੰ ਵੀ ਨਾ ਸੁਣਾ ਗੱਲਾਂ, ਤੂੰ ਜਿਹੜੀ ਸ਼ੈ ਲੈਣੀ ਲੈ ਮੈਨੂੰ ਕਿਉਂ ਦੱਸਣ ਡਈ? ਮੈਂ ਵਿਆਹ ਤੇ ਜਾਣਾ, ਕਰਾਚੀ ਜਾਣਾ, ਟ੍ਰੇਨ ਤੇ ਜਾਣਾ, ਦਾਦਾ ਪਿਸ਼ਾਬ ਕਰ ਦਿੰਦਾ, ਦਾਦੀ ਪਿਸ਼ਾਬ। ਬਈ ਇਨਸਾਨ ਨੇ ਤਾਂ ਪਿਸ਼ਾਬ ਤੇ ਉਹਨਾਂ ਨੇ ਕਰਨਾ ਹੀ ਹੈ। ਤੂੰ ਕਾਦੀ ਨੂੰ ਤੂੰ ਉਹਨਾਂ ਦੀ ਖਿਦਮਤ ਕਰ। ਹੁਣ ਆਪਣੇ ਵਾਸਤੇ ਵੀ ਲੈਣੀ, ਬੰਦੇ ਵਾਸਤੇ ਵੀ ਲੈਣੀ। ਉਹ ਮੈਂ ਕਹਾਂ ਤੂੰ ਆਪਣੇ ਵਾਸਤੇ ਲੈਣਾ ਵਾ, ਅਸੀਂ ਬਿਮਾਰ ਆ ਕੋਈ? ਤੇ ਇਹ ਸਾਰੇ ਬੱਚੇ ਬਿਮਾਰ ਆ ਜਿਨ੍ਹਾਂ ਸੇ ਲੈਣ ਡਈ ਹੈ, ਦਾਦਾ ਦਾਦੀ ਬਿਮਾਰ ਆ, ਇਹਨਾਂ ਦੇ ਤੇ ਉਹ ਵੈਸੇ ਤਾਂ ਬਜ਼ੁਰਗ ਹੋ ਗਏ, ਉਹਨਾਂ ਦੀ ਏਜ ਬਹੁਤੀ ਹੋ ਗਈ, ਉਹ ਨਹੀਂ ਜਾ ਸਕਦੇ ਵਾਸ਼ਰੂਮ। ਉਹਨਾਂ ਦਾ ਸਿਸਟਮ ਕਮਜ਼ੋਰ ਹੋਇਆ ਦਾ ਨਾ, ਟੁਰਦਿਆਂ ਫਿਰਦਿਆਂ ਖੰਘ ਦੇ ਨਿਕਲ ਜਾਂਦਾ ਵਾ ਹਨਾ। ਨਹੀਂ ਤੇਰਾ ਦਾਦਾ ਦਾਦੀ ਨਹੀਂ ਹੈ? ਨਹੀਂ ਫੌਤ ਹੋ ਗਏ ਭਾਈ। ਆਪਾਂ ਨਹੀਂ ਇੰਨੀ ਦੇਰ ਰੱਖੀ ਦੇ, ਤੇਰੇ ਹਾਰ ਨਹੀਂ ਆ, ਗਰੀਬ ਗੁਰਬਾ ਦਾਦਾ ਦਾਦੀ ਵੀ ਸੰਭਾਲੀ ਫਿਰਦੇ ਹੋ ਪੇਟੀਆਂ 'ਚ। ਬਜ਼ੁਰਗਾਂ ਦਾ ਇਹਤਰਾਮ ਕਰਨਾ ਚਾਹੀਦਾ, ਬਜ਼ੁਰਗ ਤੇ ਜਿੰਨੀ ਦੇਰ ਤੱਕ ਸਿਰ ਤੇ ਮੌਜੂਦ ਹੋਣ ਚੰਗੇ ਹੁੰਦੇ ਆ। ਉਹ ਤਾਂ ਮੈਂ ਇਹਤਰਾਮ ਹੀ ਕਰਨਾ, ਮੈਂ ਕਿਹੜਾ ਉਹਨਾਂ ਨੂੰ ਟਕਰਾਂ ਮਾਰਨ ਡਿਆ ਤੇਰੇ ਬਜ਼ੁਰਗਾਂ ਨੂੰ। ਢੇਰ ਕੀ ਖਤਰਨਾਕ ਫੈਮਿਲੀ ਤੇ ਲੱਗਦਾ ਉਹਨਾਂ ਨੂੰ ਵਕਤ ਤੋਂ ਪਹਿਲਾਂ ਹੀ ਮਾਰ ਦਿੰਦੀ। ਹੁਣ ਲੈਣਾ ਹੀ ਕੁਛ ਕਿ ਨਹੀਂ ਲੈਣਾ, ਨਾਨਾ ਵੀ ਪੈਕ ਕਰਨਾ ਵਾ। ਉਹ ਨੋ ਦੱਸ ਫਿਰ। ਅੱਛਾ ਮੇਰੀ ਗੱਲ ਸੁਣ ਵੀਰੇ, ਹਾਂ ਹਾਂ ਬੱਚਿਆਂ ਮੇਰੇ ਨੇ ਨਾ, ਜਿਹੜੇ ਵੱਡੇ ਬੱਚੇ ਆ, ਉਹਨਾਂ ਨੇ ਨਾ ਬਾਂਦਰੀਆਂ ਵੀ ਰੱਖਣੀਆਂ ਦੋ। ਬਾਂਦਰੀਆਂ ਉਹਨਾਂ ਨੇ ਰੱਖੀਆਂ ਨਹੀਂ, ਬਾਂਦਰੀ ਉਹਨਾਂ ਨੇ ਭੇਜੀ ਪੈਂਪਰ ਲੈਣ ਵਾਸਤੇ, ਸਮਝੀ ਹੈ ਨਾ। ਤੇ ਵੈਸੇ ਨਾ ਤੈਨੂੰ ਬਜ਼ੁਰਗ ਦਾ ਹਯਾ, ਨਾ ਤੈਨੂੰ ਜਵਾਨਾਂ ਦਾ ਉਹ ਹਯਾ। ਮੈਨੂੰ ਸਾਰਿਆਂ ਦਾ ਹਯਾ ਵਾ, ਤੈਨੂੰ ਨਹੀਂ ਹੈ। ਗੱਲ ਤੂੰ ਆਪਣੇ ਘਰ ਵਿੱਚ ਜਾਨਵਰ ਬੱਚੇ ਰੱਖ ਹੀ ਲੈਂਦੇ, ਇਹਦੇ ਚ ਕਿਹੜੀ ਗੱਲ ਆ? ਤੇ ਹੁਣ ਉਹਨਾਂ ਨੂੰ ਵੀ ਵਿਆਹ ਤੇ ਕਰਾਚੀ ਖੜਨੀ, ਉਹਨਾਂ ਦੇ ਵੀ ਪੈਂਪਰ ਦੇ ਆ ਤੈਨੂੰ ਮੈਂ। ਹਾਂ ਤੇ ਉਹਨਾਂ ਦੇ ਪੈਂਪਰ ਨਹੀਂ ਹੁੰਦੇ ਆ, ਉਹ ਝੋਲੀ 'ਚ ਪਾ ਪਿਸ਼ਾਬ ਉੱਥੇ ਹੀ ਕਰਾ, ਚੱਲ ਨਿਕਲ। ਉਹਨਾਂ ਨੂੰ ਘਰ ਕੱਲਿਆਂ ਥੋੜੀ ਛੱਡਣਾ ਵਾ, ਉਹਨਾਂ ਨੂੰ ਨਾਲ ਹੀ ਲੈ ਕੇ ਜਾਣਾ। ਅਮਥਾਇਆਂ ਦੇ ਜਾ, ਮੈਂ ਤਾਂ ਕਹਿੰਦਾ ਦਾਦੀ ਦਾਦਾ ਵੀ ਨਾਲ ਦਿਆਂ ਨੂੰ ਫੜਾ ਜਾ, ਹੋਰ ਕੋਈ ਭੈਣ ਭਰਾ ਨਹੀਂ ਹੈਗਾ। ਉਹਨਾਂ ਨੂੰ ਕਹਿ ਇਹਨਾਂ ਨੂੰ ਸੰਭਾਲੋ, ਤੁਸੀਂ ਵਿਆਹ ਤੋਂ ਭੁਗਤਾ ਆਓ। ਮੈਂ ਤੇ ਉਹਨਾਂ ਦੀਆਂ ਸੀਟਾਂ ਵੀ ਲਿੱਤੀਆਂ ਵਾ, ਟਿਕਟਾਂ ਤੇ ਲਿੱਤੀਆਂ ਵਾ ਉਹਨਾਂ ਤੋਂ। ਤੇ ਤੂੰ ਸੀਟਾਂ ਵੀ ਪੈਂਪਰਾਂ ਵਾਲੀਆਂ ਲੈ ਲੈਣੀਆਂ ਹਨ, ਉਹਦੇ ਤੇ ਬਹਿ ਕੇ ਤੇ ਟੁਰ ਜਾਂਦੇ ਹੋ। ਪੈਂਪਰ ਹੁਣ ਦੇਣਾ ਕਿ ਨਹੀਂ ਦੇਣਾ? ਪੈਂਪਰ ਤੇ ਮੈਂ ਕਹਿੰਦਾ ਨੂੰ ਲਾਣ ਵਾਲੇ ਤੇ ਪੈਂਪਰ ਨਹੀਂ ਹੈਗੇ। ਕੀ ਹੋ ਗਿਆ, ਦਿਮਾਗ ਠੀਕ ਆ ਤੇਰਾ? ਜਾਨਵਰ ਨੂੰ ਲਾਣ ਵਾਲੇ ਕਦੋਂ? ਚੈੱਕ ਕਰ। ਚੈੱਕ ਮੈਂ ਕੀ ਕਰ, ਹੁੰਦਾ ਹੀ ਨਹੀਂ ਤੇ ਮੈਂ ਤੈਨੂੰ ਕਿੱਥੋਂ ਦੇ ਦਿਆਂ? ਮੇਰੀ ਦੁਕਾਨ ਐਡੀ ਵੱਡੀ ਕਾਹਦੀ ਹੈ, ਮੈਨੂੰ ਨਹੀਂ ਪਤਾ। ਐਡੀ ਵੱਡੀ ਦੁਕਾਨ ਹੋਵੇ ਤੇ ਹਰ ਕਿਸਮ ਦਾ ਪੈਂਪਰ ਹੋਣਾ ਚਾਹੀਦਾ ਵਾ। ਉਹ ਚੱਲ ਜਾ ਬੀਬੀ, ਐਵੇਂ ਦਿਮਾਗ ਨਾ ਖਾ ਮੇਰਾ। ਦਿਮਾਗ ਤੇ ਤੂੰ ਮੇਰਾ ਖਾਣ ਡਿਆ, ਮੈਂ ਤੈਨੂੰ ਇੰਨਾ ਸਮਾਨ ਦਿੱਤਾ ਵਾ, ਇੱਕ ਚੀਜ਼ ਮੰਗੀ ਉਹ ਤੇਰੇ ਕੋਲ ਹੈ ਹੀ ਨਹੀਂ। ਤੇ ਉਹ ਨਹੀਂ ਹੈ, ਜਦੋਂ ਬਣੀ ਨਹੀਂ ਹੈ ਤੇ ਮੈਂ ਤੈਨੂੰ ਕਿੱਥੋਂ ਦੇ ਦਿਆਂ? ਹਾਂ ਓਏ ਤੂੰ ਤਾਂ ਵੇਖ, ਵੀਡੀਓ ਦੇ ਵਿੱਚ ਵੇਖ, ਟਿਕਟੌਕ ਤੇ ਵੇਖ ਲੋਕੀ ਬਾਂਦਰਾਂ ਨੂੰ ਪੈਂਪਰ ਨਹੀਂ ਲਾਉਂਦੇ। ਕਦੋਂ ਲਾਉਂਦੇ ਆ? ਅਤੇ ਇਹੀ ਲਾ ਦੀ ਨਾ ਉਹਨੂੰ, ਆ ਬੱਚੇ ਛੋਟੇ ਬੱਚੇ ਵਾਲਾ ਲਾ ਦੀ। ਲੈ ਵੱਡੇ ਵਾਲਾ ਹੁਣ ਮੈਂ ਬਾਂਦਰਾਂ ਨੂੰ ਲਾ ਦਿਆਂ। ਛੋਟੇ ਬੱਚੇ ਵਾਲਾ ਲਾ ਲਾ। ਛੋਟੇ ਬੱਚੇ ਵਾਲਾ ਕਿਹੜਾ? ਆ ਜਿਹੜਾ 2.5 ਸਾਲ 1.5 ਸਾਲ ਦੇ ਬੱਚੇ ਦਾ। ਆਹੋ। ਹੁਣ ਮੈਂ ਆਪਣੇ ਨਿਆਣੇ ਦਾ ਪੈਂਪਰ ਬਾਂਦਰ ਨੂੰ ਲਾਉਂਦੀ ਚੰਗੀ ਤੇ ਨਹੀਂ ਲੱਗਦੀ। ਨਾਨਾ ਕੁਲਚਿਆਂ ਵਾਲਾ ਲਾ ਲੈ, ਉਹਨੂੰ ਲਾ ਦੇ। ਐ ਦੇ ਦੇ, ਐ ਉਹਨੂੰ ਲਾ ਲੈ, ਬਾਂਦਰ ਨੂੰ ਲਾ ਲੈ, ਲੱਗ ਜਾਊਗਾ ਐ ਹੀ। ਨੇ ਬਾਂਦਰ ਨੂੰ, ਹੁਣ ਬਾਂਦਰ ਨੂੰ ਕੋਈ ਇਸ ਤਰ੍ਹਾਂ ਦਾ ਕੰਮ ਕਰੀਏ ਤੇ ਬਾਂਦਰ ਅੱਗੋਂ ਚਿੱਟਾ ਹੋ ਕੇ ਪੈਂਦਾ। ਜਾਂ ਤੇ ਤੂੰ ਮੇਰੇ ਨਾਲ ਚੱਲ ਤੂੰ ਉਹਨਾਂ ਨੂੰ ਪੈਂਪਰ ਲਾ ਦੇ। ਮੈਂ ਬਾਂਦਰੀ ਨਾਲ ਕੁਝ ਨਹੀਂ ਕਰ ਸਕਿਆ, ਉਹਨੂੰ ਨਹੀਂ ਸੰਭਾਲ ਸਕਿਆ, ਉਹਦੇ ਨਾਲ ਗੱਲ ਮੱਥਾ ਨਹੀਂ ਲਾ ਸਕਿਆ, ਤੇ ਬਾਂਦਰ ਨੂੰ ਮੈਂ ਪੈਂਪਰ ਕਿੱਥੋਂ ਲਾਣਾ? ਕੋਈ ਹੋਰ ਬੰਦਾ ਮੇਰੇ ਨਾਲ ਭੇਜ ਦੇ ਜਾ ਕੇ ਬਾਂਦਰੀਆਂ ਨੂੰ ਉਹ ਪੈਂਪਰ ਚੱਲ ਐਡੀ ਸਿਆਣੀ ਤੂੰ ਜਾ, ਤੇਰਾ ਬੰਦਾ ਹੋਰ ਕੋਈ ਕੰਮ ਨਹੀਂ, ਉਹਨੂੰ ਉਹ ਨਹੀਂ ਲਾ ਸਕਦਾ ਬਾਂਦਰ ਨੂੰ ਪੈਂਪਰ। ਕੌਣ? ਓਏ ਬਾਂਦਰਾਂ ਵਾਲੇ ਪੈਂਪਰ ਨਹੀਂ ਹੈਗੇ। ਚੱਲ ਬੀਬੀ, ਦੱਸੋ ਮੇਰਾ ਬਾਂਦਰ ਵਾਲੇ ਪੈਂਪਰ ਜਦੋਂ ਵੱਡੇ ਵਾਲੇ ਹੈਗੇ ਤੇ ਬਾਂਦਰ ਮੇਰੀ ਗੱਲ ਨਹੀਂ।